अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, इसके दा दूसरा पार्ट और बाकी ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਸ਼ੇਅਰ ਹੋ ਜਾਏ। ਔਰ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ, ਇਹਦੇ ਵਿੱਚੋਂ ਹੀ ਐਗਜ਼ਾਮ ਹੁੰਦਾ ਹੈ ਔਰ ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਤੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 'ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗਾ ਐਂਡਰੋਇਡ ਫੋਨ ਦੇ ਵਿੱਚ। ਤੇ ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਤੇ ਨਵੇਂ ਸਟੂਡੈਂਟ ਜਦੋਂ ਸਟਾਰਟ ਕਰਦੇ ਹੋ 2-4 ਦਿਨ ਹਫਤਾ ਸਮਝ ਨਹੀਂ ਆਉਂਦੀ, ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ, ਇਹ ਸਾਰਿਆਂ ਨਾਲ ਹੁੰਦਾ ਹੈ। ਠੀਕ ਹੈ, ਜੈਸੇ ਜੈਸੇ ਤੁਸੀਂ ਪੜ੍ਹੋਗੇ ਚੀਜ਼ਾਂ ਦਾ ਪਤਾ ਲੱਗੇਗਾ, ਤਰੀਕਾਕਾਰ ਦਾ ਪਤਾ ਲੱਗੇਗਾ, ਤੁਹਾਨੂੰ ਆਪਣੇ ਆਪ ਸਮਝ ਆਉਣੀ ਸ਼ੁਰੂ ਹੋ ਜਾਏਗੀ। ਠੀਕ ਹੈ ਜੀ। ਬਾਕੀ ਜੀ ਕੋਈ ਸਟੂਡੈਂਟ ਨੂੰ ਕੁਛ ਵੀਡੀਓ ਜਿਹੜੀਆਂ ਨੇ ਇੰਗਲਿਸ਼ ਵਿੱਚ ਆਉਂਦੀਆਂ ਨੇ, ਵੀਡੀਓ ਇੰਗਲਿਸ਼ ਵਿੱਚ ਹੈ ਨਹੀਂ, ਉਹ ਆਟੋਮੈਟਿਕਲੀ ਲੈਂਗੁਏਜ ਚੇਂਜ ਹੋ ਜਾਂਦੀ ਹੈ। ਉਹਨੂੰ ਠੀਕ ਕਰਨ ਦਾ ਤਰੀਕਾਕਾਰ ਕੀ ਹੈ, ਜਦੋਂ ਵੀਡੀਓ ਪਲੇ ਕਰਦੇ ਹੋ ਉੱਤੇ ਸੈਟਿੰਗ ਵਿੱਚ ਜਾਣਾ ਹੈ, ਸੈਟਿੰਗ ਵਿੱਚ ਜਾ ਕੇ ਆਡੀਓ ਟਰੈਕ ਵਾਲਾ ਆਪਸ਼ਨ ਜਿਹੜਾ ਹੋਵੇਗਾ ਉੱਥੇ ਇੰਗਲਿਸ਼ ਹੋਈ ਹੋਵੇਗੀ, ਉੱਥੋਂ ਤੁਸੀਂ ਓਰੀਜਨਲ ਕਰ ਦੇਣਾ। ਠੀਕ ਹੈ ਜੀ। ਤੇ ਬਾਕੀ ਜਿਹੜੇ ਸਟੂਡੈਂਟ ਅੱਗੇ ਤਿਆਰੀ ਕਰਦੇ ਹੋ ਪਏ, ਐਸੇ ਤਰ੍ਹਾਂ ਦਿਲ ਲਾ ਕੇ ਤਿਆਰੀ ਕਰਦੇ ਰਹੋ, ਆਰਗੂਮੈਂਟ ਹੀ ਕਰਿਆ ਕਰੋ ਜਿੰਨੇ ਕਰ ਸਕਦੇ ਹੋ। ਠੀਕ ਹੈ, ਇਹਦੇ ਨਾਲ ਹੀ ਤਿਆਰੀ ਹੁੰਦੀ ਹੈ ਸਹੀ ਔਰ ਇਹਦੇ ਨਾਲ ਹੀ ਗਲਤੀਆਂ ਕਰਦੀਆਂ। ਠੀਕ ਹੈ ਜੀ। ਤੇ ਚਲੋ ਜੀ, ਬਾਕੀ ਦੇ ਸਵਾਲ ਵੇਖਦੇ ਆ। 16 ਨੰਬਰ। ਅੱਛਾ ਜੀ, ਇਹ 3 ਇਸ਼ਾਰੇ ਨੇ। ਠੀਕ ਹੈ, ਉੱਤੇ ਵਾਲਾ ਜਾਲੋ ਹੈ, ਥੱਲੇ ਵਾਲਾ ਪੈਦਲ ਦਾ ਇਸ਼ਾਰਾ ਹੈ, ਉਸ ਤੋਂ ਥੱਲੇ ਵਾਲਾ ਸਾਈਕਲ ਦਾ। ਠੀਕ ਹੈ, ਆਸਾਨ ਹੈ, ਤਸਵੀਰ ਸਮਝਣੇ ਬਿਲਕੁਲ ਆਸਾਨ ਹੈ। ਲਾ ਲੂਚੇ ਜਾਲਾ ਲੰਪੇ ਜਾਂਤੇ del tipo C in figura, ਕਹਿੰਦੇ ਜਿਹੜੀ ਸੀ ਤਸਵੀਰ ਹੈ indica ਦੱਸ ਰਹੀ ਹੈ una corsia riservata, ਕਹਿੰਦਾ ਕੁਰਸੀਆਂ ਰਿਜ਼ਰਵ ਹੈ a tutti i veicoli a due rotte, ਸਾਰੀਆਂ ਜਿਹੜੀਆਂ ਦੋ ਟਾਇਰਾਂ ਵਾਲੀਆਂ ਗੱਡੀਆਂ ਨੇ ਕਹਿੰਦਾ ਉਹਨਾਂ ਵਾਸਤੇ ਰਿਜ਼ਰਵ ਹੈ falso। ਅੱਛਾ ਜੀ। 17 ਨੰਬਰ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ un incrocio, ਇੱਕ ਚੌਕ ਹੈ con strade di minore importanza, ਜਿੱਥੇ ਸੜਕਾਂ ਦੀ ਅਹਿਮੀਅਤ ਘੱਟ ਹੈ ਤੇ ਉੱਥੇ ਕਹਿੰਦੇ ਉਹਨਾਂ ਸੜਕਾਂ ਦੇ ਨਾਲੇ ਚੌਕ ਹੈ ਵੇਰੋ। 8 ਨੰਬਰ ਜੀ, ਕੋਨੋ ਆ ਗਈ ਹੈ, ਇਹ ਸੜਕ ਤੇ ਇਸਤੇਮਾਲ ਹੁੰਦੀ ਹੈ ਥੋੜੇ ਟਾਈਮ ਵਾਸਤੇ। ਠੀਕ ਹੈ। Il cono raffigurato indica, ਜਿਹੜੀ ਕੋਨ ਦਿਖਾਈ ਗਈ ਹੈ un ostacolo, ਕਹਿੰਦੇ ਇੱਕ ਰੁਕਾਵਟ ਹੈ posto fuori della carreggiata, ਤੇ carreggiate ਤੋਂ ਬਾਹਰ ਹੈ ਫਾਲਤੂ ਜੀ, carreggiate ਦੇ ਵਿੱਚ ਇਸਤੇਮਾਲ ਹੁੰਦੀ ਹੈ ਅਗਰ ਹੋਵੇ ਤੇ। 19 ਨੰਬਰ। lo spazio totale di arresto, ਕਹਿੰਦਾ ਇਹ ਟੋਟਲ ਰੁਕਣੇ ਵਾਲੀ ਜਗ੍ਹਾ aumenta, ਇਹ ਵੱਧ ਜਾਏਗੀ se i pneumatici non sono usurati, ਅਗਰ ਟਾਇਰ ਨਹੀਂ ਕਸੇ ਤੇ ਫਿਰ ਕਹਿੰਦਾ spazio totale di arresto ਵੱਧ ਜਾਏਗੀ ਫਾਲਤੂ ਜੀ, ਅਗਰ ਟਾਇਰ ਨਹੀਂ ਕਸੇ ਤੇ ਫਿਰ ਵਧਣ ਨਹੀਂ ਲੱਗੀ। 20 ਨੰਬਰ। il sorpasso in prossimità di un 200, ਕਹਿੰਦਾ ਜਿਹੜਾ ਓਵਰਟੇਕ ਹੈ 200 ਦੇ ਨਜ਼ਦੀਕ, ਇਹ consentito, ਕਹਿੰਦੇ ਦੀ ਇਜਾਜ਼ਤ ਹੈ sulle strade a senso unico, senso unico ਸੜਕਾਂ ਦੇ ਉੱਤੇ ਵੇਰੋ ਜੀ, senso unico ਤੇ ਕਰ ਸਕਦੇ ਹੋ ਕਿਉਂਕਿ ਸਾਹਮਣੇ ਤੋਂ ਗੱਡੀ ਆਉਣ ਦਾ ਖਤਰਾ ਕੋਈ ਨਹੀਂ ਇਸ ਵਾਸਤੇ। 21 ਨੰਬਰ। ਅਲਾਦੀਨ ਦਾ ਚਿਰਾਗ ਆ ਗਿਆ, ਚਲਦੀ ਹੋਈ ਗੱਡੀ ਦਾ ਆਨ ਨਹੀਂ ਹੋਣਾ ਚਾਹੀਦਾ, ਅਗਰ ਇਹ ਆਨ ਹੋ ਜਾਵੇ ਇੱਕ ਤੇ ਦਾ ਸਪੀਆ ਹੁੰਦਾ ਰੋਸੋ ਕਲਰ ਦਾ, ਤੇ ਅਗਰ ਆਨ ਹੋ ਜਾਏ ਤੇ ਇਹਦਾ ਕੀ ਮਤਲਬ ਬਣਿਆ ਕਿ ਗੱਡੀ ਦਾ ਜਿਹੜਾ ਇੰਜਨ ਆਇਲ ਹੈ ਉਹਦਾ ਲੈਵਲ ਘਟ ਗਿਆ, ਉਹਦਾ ਪ੍ਰੈਸ਼ਰ ਘਟ ਗਿਆ। ਠੀਕ ਹੈ, ਟੈਂਪਰੇਚਰ ਨਾਲ ਇਹਦਾ ਕੋਈ ਤਲਕ ਨਹੀਂ। una spia di colore rosso, ਕਹਿੰਦਾ ਸਪੀਆ ਲਾਲ ਕਲਰ ਦਾ contrassegnata dal simbolo di figura, ਤੇ ਨਿਸ਼ਾਨਦੇਹੀ ਕਰਦਾ ਹੈ। se accesa durante la marcia, ਵੀ ਅਗਰ ਇਹ ਚਲਦਿਆਂ ਹੋਇਆ ਆਨ ਹੋ ਗਿਆ indica ਦੱਸ ਰਿਹਾ una temperatura troppo bassa, ਵੀ ਟੈਂਪਰੇਚਰ ਜ਼ਿਆਦਾ ਘੱਟ ਹੈ del olio di lubrificazione del motore, ਜਿਹੜਾ ਇੰਜਨ ਆਇਲ ਹੈ ਉਹਦਾ ਕਹਿੰਦਾ ਟੈਂਪਰੇਚਰ ਜ਼ਿਆਦਾ ਘੱਟ ਹੈ ਫਾਲਸੋ ਜੀ, ਇਸ ਨਿਸ਼ਾਨ ਦੇ ਨਾਲ ਟੈਂਪਰੇਚਰ ਦੀ ਗੱਲ ਕਰੇ ਤੇ ਫਾਲਸੋ ਹੈ। ਠੀਕ ਹੈ। 22 ਨੰਬਰ। se un infortunato della strada, ਜੇ ਸੜਕ ਦੇ ਉੱਤੇ ਕਹਿੰਦਾ ਇੱਕ ਜ਼ਖਮੀ ਹੈ ha avuto un trauma della gabbia torace, ਉਹਨੂੰ ਸੀਨੇ ਦੇ ਪਿੰਜਰੇ ਤੇ ਸੱਟ ਲੱਗੀ ਹੈ bisogna assisterlo, ਕਹਿੰਦਾ ਉਹਦੀ ਹੈਲਪ ਕਰਨੀ ਹੈ, ਉਹਦੀ ਮਦਦ ਕਰਨੀ ਹੈ fino all'arrivo del soccorso medico, ਡਾਕਟਰ ਦੇ ਆਉਣੇ ਤੱਕ ਵੇਰੋ। 23 ਨੰਬਰ। l'ABS, ABS ਦੀ ਇੱਕ ਬ੍ਰੇਕ ਹੁੰਦੀ ਹੈ ਔਰ ਫਿਰ ਇੱਕ ਵਾਰੀ ਆਸਾਨ ਲਫ਼ਜ਼ਾਂ ਵਿੱਚ ਸਮਝਾ ਦਿੰਦਾ ਕਿ ਗੱਡੀ ਵਿੱਚ ਬ੍ਰੇਕਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਠੀਕ ਹੈ, ਇੱਕ ਹੁੰਦੀ ਹੈ ਨਾਰਮਲ ਬ੍ਰੇਕ, ਇੱਕ ਹੁੰਦੀ ਹੈ ABS ਅੱਛੀ ਬ੍ਰੇਕ। ਠੀਕ ਹੈ, ਤੇ ABS ਬ੍ਰੇਕ ਦਾ ਇਹ ਫਾਇਦਾ ਹੁੰਦਾ ਹੈ ਜਿੰਨੀ ਵੀ ਜ਼ੋਰ ਨਾਲ ਤੁਸੀਂ ਬ੍ਰੇਕ ਲਾਈ ਹੈ ਗੱਡੀ ਜਿਹੜੀ ਹੈ ਸਲਿੱਪ ਹੋਣੇ ਦੇ ਚਾਂਸ ਬੜੇ ਘੱਟ ਹੁੰਦੇ ਨੇ ਕਿਉਂਕਿ ਟਾਇਰ ਬਲਾਕ ਨਹੀਂ ਹੁੰਦੇ। ਜਦੋਂ ਗੱਡੀ ਦੇ ਟਾਇਰ ਬਲਾਕ ਨਾ ਹੋਣ ਗੱਡੀ ਸਲਿੱਪ ਵੀ ਇਤਨੀ ਜਲਦੀ ਨਹੀਂ ਹੁੰਦੀ। ਠੀਕ ਹੈ, ਅਗਰ ਨਾਰਮਲ ਬ੍ਰੇਕ ਹੈ ਤੁਸੀਂ ਜ਼ੋਰ ਦੀ ਬ੍ਰੇਕ ਲਾਈਏ ਟਾਇਰ ਬਲਾਕ ਹੋ ਜਾਣ ਤੇ ਗੱਡੀ ਸਲਿੱਪ ਹੋ ਜਾਏਗੀ। ਠੀਕ ਹੈ। l'ABS consente, ਕਹਿੰਦਾ ABS ਇਜਾਜ਼ਤ ਦਿੰਦੀ ਹੈ
दी utilizzare la massima forza aderente ਜ਼ਿਆਦਾ ਜ਼ੋਰ ਇਸਤੇਮਾਲ ਕਰਨੇ ਦੀ ਇਨਫਰਨਾਤਾ ਬ੍ਰੇਕ ਦੇ ਵਿੱਚ ਮਤਲਬ ਵੀ ਜ਼ਿਆਦਾ ਜ਼ੋਰ ਦੇ ਨਾਲ ਬ੍ਰੇਕ ਤੁਸੀਂ ਲਾ ਸਕਦੇ ਹੋ ਵੇਰੋ 24 ਨੰਬਰ ਅੱਛਾ ਜੀ ਇਹ ਨਿਸ਼ਾਨ ਵੀ ਕਾਫੀ ਦਫਾ ਹੁਣ ਨਿਜ਼ਾਮੇ ਚ ਆਉਂਦਾ ਪਿਆ Il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un incrocio ਇੱਕ ਚੌਕ ਹੈ in cui si deve dare precedenza a destra ਤੇ ਸੱਜੇ ਨੂੰ ਪਹਿਲ ਦੇਣੀ ਜੇ ਵੇਰੋ 5 ਨੰਬਰ ਦੀ velocità consigliata ਆ ਗਈ ਹੈ Il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ può essere abbinato ਕਹਿੰਦੇ ਲੱਗਿਆ ਹੋ ਸਕਦਾ ਹੈ con un pannello ਇੱਕ pannello ਦੇ ਨਾਲ ਇੱਕ ਤਖਤੀ ਦੇ ਨਾਲ ਕਿ indica la lunghezza del tratto di strada ਜਿਹੜੀ ਸੜਕ ਦੇ ਉਸ ਹਿੱਸੇ ਦੀ ਲੰਬਾਈ ਦੱਸੇ ਦੀ dove si consiglia ਜਿੱਥੇ ਤੁਹਾਨੂੰ ਸਲਾਹ ਦੇ ਰਿਹਾ di non superare la velocità indicata ਵੀ ਇਹ ਸਪੀਡ ਤੋਂ ਨਹੀਂ ਵਧਣਾ ਜਿਹੜੀ ਦੱਸੀ ਗਈ ਹੈ ਵੇਰੋ ਜੀ ਠੀਕ ਹੈ ਜੀ ਸਲਾਹ ਦੇ ਰਿਹਾ ਇਸ ਚੀਜ਼ ਦਾ ਧਿਆਨ ਰੱਖਣਾ 26 ਨੰਬਰ il valore della distanza di sicurezza da ਫਾਸਲਾ ਵੇ deve essere stabilito ਕਹਿੰਦੇ ਲਾਜ਼ਮੀ ਰੱਖਣਾ ਜੇ anche in base alla efficienza dei freni ਬ੍ਰੇਕਾਂ ਦੀ ਕਾਰਕਰਦਗੀ ਦੇ ਹਿਸਾਬ ਨਾਲ ਵੀ ਕਹਿੰਦਾ distanza ਰੱਖਣਾ ਜੇ ਵੇਰੋ 27 ਨੰਬਰ ਦੀ ਤਸਵੀਰ ਵੇਖ ਲਓ ਆਸਾਨ ਹੀ ਹੈ ਠੀਕ ਹੈ ਸਵਾਲ ਮੈਂ ਪੜ੍ਹ ਦਿੰਦਾ nella situazione rappresentata in figura ਜਿਹੜੀ ਸਿਚੁਏਸ਼ਨ ਤਸਵੀਰ ਦੇ ਵਿੱਚ ਦਿਖਾਈ ਗਈ ਹੈ i veicoli transitano nell'ordine ਕਹਿੰਦਾ ਗੱਡੀਆਂ ਇਸ ordine ਇਸ ਤਰਤੀਬ ਨਾਲ ਚੱਲਣ ਦੀਆਂ CRAH ਠੀਕ ਹੈ ਜੀ ਉਹਨਾਂ ਵੇਰੋ ਕੀਤੇ ਤੇ ਔਰ ਵੇਰੋ ਹੀ ਹੈ ਤਸਵੀਰ ਤੁਸੀਂ ਹੋ ਚੈੱਕ ਕਰ ਲੈਣੀ ਹੈ 28 ਨੰਬਰ i ciclisti possono viaggiare in tutta sicurezza ਕਹਿੰਦਾ ਸਾਈਕਲ ਵਾਲੇ ਸਫ਼ਰ ਕਰ ਸਕਦੇ ਨੇ ਪੂਰੀ ਹਿਫਾਜ਼ਤ ਦੇ ਵਿੱਚ ਸੁਰੱਖਿਆ ਦੇ ਵਿੱਚ nel traffico exturbano ਸੜਕ ਦੇ ਵਿੱਚ perché i conducenti dei veicoli a motore ਕਿਉਂ ਕਹਿੰਦਾ ਜਿਹੜੇ ਇੰਜਨ ਵਾਲੀਆਂ ਗੱਡੀਆਂ ਦੇ ਡਰਾਈਵਰ ਨੇ sono sempre capaci ਕਹਿੰਦਾ ਉਹਨਾਂ ਨੂੰ ਹਮੇਸ਼ਾ ਪਤਾ ਹੁੰਦਾ ਹੈ di prevedere eventuali la loro cadute ਜਿਹੜੇ ਗਿਰਦੇ ਨੇ ਮਤਲਬ ਸਾਈਕਲ ਵਾਲੇ ਉਹ pericolosi sbandamenti ਜਿਹੜੇ ਖਤਰਨਾਕ ਹੱਦ ਤੱਕ ਡੋਲਦੇ ਨੇ dovuti ad irregolarità del fondo stradale ਸੜਕ ਦੀ ਖਰਾਬ ਹੋਣੇ ਦੀ ਵਜ੍ਹਾ ਤੋਂ ਕਹਿੰਦਾ ਹੈ ਇਹ ਜਿਹੜੇ ਡੋਲਦੇ ਨੇ ਡਿੱਗਦੇ ਨੇ ਇਹਨਾਂ ਚੀਜ਼ਾਂ ਦਾ ਗੱਡੀ ਦੇ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਫਾਲਸੋ ਜੀ ਅੱਛਾ ਜੀ ਇੱਕ ਤੇ ਲਫ਼ਜ਼ ਆ ਗਿਆ ਐਂਡ ਤੇ ਜਿਹੜਾ fondo stradale ਆਇਆ ਠੀਕ ਹੈ ਇਹ ਪੁੱਛਲੇ ਵਜ੍ਹਾ ਨਿਸ਼ਾਨੀ ਮੇਰੇ ਖਿਆਲ sempre vero ਦੋ ਫਾਲਸੋ ਨੇ ਠੀਕ ਹੈ ਬਾਕੀ sbandamenti ਵੀ ਆਇਆ ਹੈ ਇਹ ਵੀ ਪੁੱਛ ਲਵੇ ਆ ਜੇ eventuali ਹਾਂਜੀ ਇਹ ਆਇਆ ਹੈ sempre vero ਤੇ 5 ਫਾਲਸੋ ਨੇ togliere scendere dovuti pagare regolato ਨਾਲ ਇਹ ਵੇਖੋ dovuti ਆ ਗਿਆ ਠੀਕ ਹੈ ਜੀ ਕਾਫੀ ਸਾਰੀਆਂ ਨਿਸ਼ਾਨੀਆਂ ਸਵਾਲ ਵਿੱਚ ਹੀ ਆ ਗਈਆਂ ਨੇ ਅੱਛਾ ਜੀ 29 ਨੰਬਰ le strisce pedonali ਕਹਿੰਦੇ ਨੇ ਪੈਦਲ ਵਾਲੀਆਂ ਲੈਣਾ dipinte sulla carreggiata ਤੇ ਰੰਗ ਹੋਈਆਂ ਨੇ sono particolarmente pericolose ਕਹਿੰਦੇ ਉਹ ਖਾਸ ਤੌਰ ਤੇ ਖਤਰਨਾਕ ਹੁੰਦੀਆਂ ਨੇ per la circolazione dei veicoli a due ruote ਦੋ ਟਾਇਰਾਂ ਵਾਲੀ ਗੱਡੀ ਦੇ ਚੱਲਣ ਦੇ ਲਈ quando il fondo stradale bagnato ਜਦੋਂ ਸੜਕ ਗਿੱਲੀ ਹੈ ਵੇਰੋ ਜੀ ਠੀਕ ਹੈ ਅੱਛਾ ਜੀ ਇੱਕ ਤੇ bagnato ਨਿਸ਼ਾਨੀ ਆ ਗਈ ਹੈ ਤੇ fondo stradale ਇਹ ਸਵਾਲ ਵਿੱਚ ਵੀ ਆ ਗਿਆ ਠੀਕ ਹੈ ਤੇ sempre vero ਦੋ ਫਾਲਸੋ ਦੱਸੇ ਨੇ ਪੁੱਛ ਲਵਿਆ ਜਿਓ 3 ਨੰਬਰ ਲੋ abbandono di una batteria per auto ਕਹਿੰਦਾ ਗੱਡੀ ਦੀ ਬੈਟਰੀ ਛੱਡਦੇ ਹੋ su strada ਸੜਕ ਦੇ ਉੱਤੇ sul terreno ਜਾਂ ਜ਼ਮੀਨ ਦੇ ਉੱਤੇ ਉਹ ਅਰੇਕਾਰੇ ਗ੍ਰਾਵੀ ਦਾਨੀ ਕਹਿੰਦਾ ਉਹ ਗ੍ਰਾਵੀ ਦਾਨੀ ਕਰ ਸਕਦੀ ਮਤਲਬ ਜ਼ਿਆਦਾ ਨੁਕਸਾਨ ਕਰ ਸਕਦੀ ਹੈ al ambiente ਜਿਹੜਾ ਮਾਹੌਲ ਹੈ ਇਹ ਆਲੇ ਫਲ ਦੇ ਆਕੁਇਫੇਰ ਸੋਤੋਸਤਾਂਤੀ ਜਾਂ ਉਸ ਪਾਣੀ ਨੂੰ ਜਿਹੜਾ ਸਤਾ ਦੇ ਥੱਲੇ ਮਤਲਬ ਜ਼ਮੀਨ ਦੇ ਥੱਲੇ ਵੇ ਵੇਰੋ ਤੇ ਗ੍ਰਾਵੀ ਸ਼ਾਇਦ ਕੁਛ ਐਵੇਂ ਪੁੱਛ ਲਵਿਆ ਜੇ ਤੇ ਬਾਕੀ ਜੀ ਅੱਜ ਦੀ ਵੀਡੀਓ ਤੇ ਖਤਮ ਕਰਨੇ ਇਨਸ਼ਾਅੱਲਾ ਮਿਲਣੇ ਨੈਕਸਟ ਵੀਡੀਓ ਤੇ ਉਹ ਕਰੀ